सरप्राइज विजिट। सरप्राइज विजिट। ਸਤਿ ਸ੍ਰੀ ਅਕਾਲ। ये मेरी बहन है इंग्लैंड तो आए ने। ਕੀ ਹਾਲ ਜੀ? ਬਿਲਕੁਲ ਠੀਕ ਆ। ਠੀਕ ਹੋ? ਹਾਂਜੀ ਬਿਲਕੁਲ ਠੀਕ ਆ, ਬਿਲਕੁਲ ਠੀਕ ਆ। ਤੁਸੀਂ ਕਿੱਦਾਂ? ਠੀਕ ਹੈ, ਸ਼ੁਕਰ ਹੈ। ਬੈਠੋ ਬੈਠੋ। ਤੇ ਕਲਿਆਣ ਦਾ ਪਤਾ ਸੀ ਵੀ ਆਣਾ ਹੈ ਅੱਜ ਇਸਨੇ? ਗਿਆਨ ਦਾ ਪਤਾ ਮੈਨੂੰ ਨਹੀਂ ਸੀ, ਪਰ ਮੈਨੂੰ ਦੱਸਿਆ ਉਹਨੇ ਜੀ। ਛੋਟੀ ਭਤੀਜੀ ਨੇ ਆਇਆ ਹੋਇਆ ਹੈ, ਗੁਰਦੁਆਰੇ ਆਇਆ ਹੋਇਆ ਹੈ। ਪੁੱਤਰੀ ਮੇਰੇ ਦੱਸਿਆ ਕਿ ਕੋਈ ਬੰਦੇ ਨਾਲ ਸੀ ਕਲਿਆਣ ਆਇਆ। ਮੈਂ ਕਿਹਾ ਅਗਲੇ ਦਿਨ ਮੈਂ ਗਈ ਸੀ, ਉਹ ਵੀ ਨਹੀਂ ਦੇਖਿਆ। ਹਾਂ। ਸ਼ਾਇਦ ਅੱਜ ਵੀ ਜੇ ਆਵੇਗਾ ਤੇ ਦੇਖ ਲਾਂਗੇ ਨਾਲ। ਅੱਛਾ, ਨੇ ਉਸੇ ਆਖਿਆ ਕਿ ਭੈਣ ਜੀ ਮਿਲਣਾ ਅਗਲੇ ਦਿਨ ਇੱਕ ਬੈਠਾ ਸਤੋ ਦਾ ਘਰ ਇੱਕ ਘੰਟਾ ਦਾ ਘੰਟਾ ਉੱਥੇ ਦਿਲ ਨਹੀਂ ਲੱਗਦਾ? ਨਹੀਂ, ਦਿਲ ਤਾਂ ਲੱਗਦਾ ਹੀ ਨਹੀਂ ਗੁਰਦੁਆਰੇ ਤੋਂ ਬਗੈਰ। ਹਾਂ ਜੀ ਅਸੀਂ ਤੁਹਾਨੂੰ ਦੱਸਦੇ ਜਾਈਏ ਕਿ ਅਸੀਂ ਜਿਸ ਮਾਂ ਜੀ ਕੋਲ ਬੈਠੇ ਹਾਂ, ਕਲਿਆਣ ਸਿੰਘ ਜੀ ਦੇ ਮਾਤਾ ਜੀ ਨੇ, ਔਰ ਇਹਨਾਂ ਨੂੰ ਪੂਰੀ ਜ਼ਿੰਦਗੀ ਇਹਨਾਂ ਦੀ ਇੱਥੇ ਗੁਰਦੁਆਰੇ ਦੇ ਅੰਦਰ ਹੀ ਲੰਘ ਗਈ, ਸੇਵਾ ਸੰਭਾਲ ਕਰਦੇ ਹੋਏ। ਤੇ ਥੋੜਾ ਜਿਹਾ ਅਸੀਂ ਇਹਨਾਂ ਨੂੰ ਵੀ ਬੁਲਾਉਂਦੇ ਹਾਂ ਤਾਂ ਕਿ ਤੁਸੀਂ ਇਹਨਾਂ ਦੀ ਸੁਣ ਸਕੋ ਇਹਨਾਂ ਨੂੰ ਵੀ ਕਿ ਕੀ ਆਖਦੇ ਨੇ। ਤੇ ਕਿੰਨਾ ਅਰਸਾ ਹੋ ਗਿਆ ਮਾਂ ਜੀ, ਤੇ ਆਪਣਾ ਨਾਮ ਦੱਸੋ। ਅਸੀਂ ਤੁਹਾਡੀ ਵੀਡੀਓ ਰਿਕਾਰਡ ਕਰ ਰਹੇ ਹਾਂ ਅੱਛਾ। ਤਾਂ ਕਿ ਬਾਕੀ ਲੋਕਾਂ ਨੂੰ ਵੀ ਨਾਮ ਪਤਾ ਮੇਰਾ ਚੱਲੇ। ਤਰਨ ਕੌਰ ਤੇ ਅਰਸਾ ਹੋ ਗਿਆ 49 ਸਾਲ। 49 ਸਾਲ ਹੋ ਗਏ। 49 ਸਾਲ ਹਲਵਾ ਜਿਹੜਾ ਹੈ ਸਾਡਾ ਮੁਤਬਰਕ ਤੇ ਮੁਕੱਦਸ ਹਲਵਾ ਜਿਹੜਾ ਤੁਸੀਂ ਅੱਜ ਖਾਤਾ ਹੈ ਨਾ, ਉਹ ਬਣਾਉਂਦੇ ਆ, ਉਹਨੂੰ ਕੜਾ ਪ੍ਰਸ਼ਾਦ ਕਹਿੰਦੇ। ਮੈਂ ਨਹੀਂ ਛੱਡਿਆ, ਇਹ ਕੰਮ ਨਹੀਂ ਛੱਡਿਆ। ਬਾਕੀ ਮੈਂ ਲੰਗਰ ਦਾ ਡਿਊਟੀ ਬਹੁਤ ਕੀਤੀ। ਹੁਣ ਗੋਡੇ ਦੁਖਦੇ, ਹੁਣ ਗੋਡੇ ਮੈਂ ਛੱਡ ਦਿੱਤਾ। 49 ਸਾਲ ਹੋ ਗਏ। 49 ਸਾਲ 49 ਸਾਲ ਹੋ ਗਿਆ ਨਨਕਾਣਾ ਸਾਹਿਬ ਆਈ। ਅੱਧੀ ਸਦੀ। ਅੱਧੀ ਸਦੀ। 24 ਸਾਲ ਮੇਰੀ ਉਮਰ ਸੀ ਜਦੋਂ ਆਏ ਤੂੰ ਤਾਂ 24 ਸਾਲ 24 ਸਾਲ ਉਮਰ ਸੀ। ਤੇ 3 ਸਾਲ ਦਾ ਮੇਰਾ ਇੱਕ ਬੱਚਾ ਹੈਗਾ ਸੀ ਮੇਰੇ ਕੋਲ, ਜਿਹੜਾ ਹੁਣ ਨਹੀਂ ਹੈਗਾ, ਮਰ ਗਿਆ ਹੁਣ। ਤੇ ਜਦੋਂ ਆਏ ਇੱਥੇ ਤੇ ਉਦੋਂ ਦੀ ਫਿਰ ਗੁਰਦੁਆਰੇ ਦੀ ਜਿਹੜੀ ਸੇਵਾ ਸੀ ਉਹ ਆਪਣੇ ਜ਼ਿੰਮਾ ਲਈ। ਤੇ ਜ਼ਿੰਮੇ ਲੈ ਲਿਆ। ਤੇ ਫਿਰ ਮੈਂ ਇਹ ਕੋਈ ਲਾਲਚ ਨਹੀਂ ਲਿਆ, ਕੋਈ ਤਨਖਾਹ ਮੈਂ ਨਹੀਂ ਲਿਆ। ਉਹ ਤਾਂ ਸਾਨੂੰ ਪਤਾ ਹੈ, ਉਹ ਤਾਂ ਤੁਹਾਡੀ ਤਾਂ ਸੇਵਾ ਹੈ। ਸੇਵਾ ਦਾ ਮਤਲਬ ਹੀ ਇਹ ਸੇਵਾ ਹੁੰਦੀ ਹੈ। ਤੇ ਕੀ ਦਿਲ ਨੂੰ ਲੱਗਦਾ ਹੈ ਵੀ ਇਹ ਸਾਰਾ ਕੰਮ ਕਰਕੇ ਸਕੂਨ ਮਿਲਦਾ ਹੈ? ਕਿਉਂ ਕਰਦੇ ਹੋ? ਹੁਣ ਸਕੂਨ ਦੇ ਦਿਨ ਸੀ, ਸਕੂਨ ਕਰਦੇ। ਗੱਲ ਸੁਣ, ਮੈਂ 3:30 ਵਜੇ ਸਵੇਰੇ ਜਾਂਦੀ ਤੇ 8 ਵਜੇ ਤੱਕ ਮੈਂ ਉੱਥੇ ਬਸ ਗੁਰਦੁਆਰੇ ਰਹਿੰਦੀ। ਹਾਂ, ਗੁਰਦੁਆਰੇ ਕਦੀ ਗੁਰਦੁਆਰੇ ਫਿਰਨਾ ਟੁਰਨਾ, ਕਦੀ ਸੇਵਾਦਾਰਾਂ ਨੂੰ ਚਾਹ ਪਿਆਉਣਾ, ਪ੍ਰਸ਼ਾਦ ਬਣਾਉਣਾ। 2 ਵਾਰੀ ਬਣਾਇਆ, 3 ਵਾਰੀ ਬਣਾਇਆ। ਪ੍ਰਸ਼ਾਦ ਵੀ ਬਣਾਉਣਾ, ਕੜਾ ਪ੍ਰਸ਼ਾਦ, ਤੇ ਸੇਵਾਦਾਰਾਂ ਨੂੰ ਚਾਹ ਵੀ ਪਿਆਉਣਾ। ਚਾਹ ਵੀ ਮੈਂ ਬਣਾਉਂਦੀ ਉੱਥੇ ਗੁਰਦੁਆਰੇ। ਤੇ ਬਸ ਕਦੀ ਗੁਰਦੁਆਰੇ ਉੱਥੇ ਪਾਠ ਸੁਣਨਾ, ਕਦੀ ਉੱਥੇ ਬੈਠੀ ਰਹਿਣਾ, ਤੇ ਕਦੀ ਕਮਰੇ 'ਚ ਆ ਕੇ ਸੇਵਾਦਾਰਾਂ ਨੂੰ ਚਾਹ ਪਿਆਉਣਾ। ਵਾਹ ਵਾਹ ਵਾਹ। ਤੇ ਕੀ ਫੀਲਿੰਗਸ ਕੀ ਹੁੰਦੇ, ਕੀ ਸੋਚਦੇ ਹੋ ਕਿ ਸਾਰਾ ਕੁਝ ਕਰ ਰਹੇ ਹੋ? ਕੋਈ ਖੁਸ਼ੀ ਮਿਲਦੀ ਹੈ? ਕਿਸ ਲਈ ਲੱਗੇ ਹੋਏ ਹੋ? ਬਥੇਰੀ ਖੁਸ਼ੀ ਮਿਲਦੀ ਹੈ ਮੈਨੂੰ। ਕਲਿਆਣ ਕਵੇ ਕਿ ਤੂੰ ਅਮੀ ਇੱਕ ਰਾਤ ਵਾਸਤੇ ਲਾਹੌਰ ਆ ਜਾ। ਜੇ ਮੈਂ ਇੱਕ ਰਾਤ ਵਾਸਤੇ ਗਈ, ਇੰਨੀ ਮੈਂ ਬਿਮਾਰ ਹੋ ਜਾਣੀ ਕਿ ਮੈਨੂੰ ਪਤਾ ਨਹੀਂ ਲੱਗਿਆ। ਜਦੋਂ ਮੈਂ ਘਰ ਆਵਾਂਗੀ ਤੇ ਮੈਂ ਤਾਂ 1 ਰੁਪਏ ਦੀ ਗੋਲੀ ਨਹੀਂ ਖਾਦੀ, ਆਪੇ ਠੀਕ ਹੋ ਜਾਣਾ ਗੁਰਦੁਆਰੇ ਆ ਕੇ। ਸੱਚੀ ਮਤਲਬ ਸੱਚੀ ਹੈ। ਪੁੱਛ ਲੈ ਕਲਿਆਣ ਕੋਲ, ਕਿਸੇ ਸਤੋ ਕੋਲ, ਕਿਸੇ ਕੋਲ ਪੁੱਛ ਲੈ। ਪਿਛਲੇ ਸਾਲ ਮੈਂ 2 ਰਾਤ ਰਹੀ, ਇੰਨੀ ਬਿਮਾਰ ਹੋ ਗਈ ਕਿ ਕੋਈ ਡਾਕਟਰ ਨਹੀਂ ਸੀ ਜਿਹੜਾ ਕਲਿਆਣ ਛੱਡਿਆ। ਮੋਟਰਸਾਈਕਲ ਤੇ ਮੈਨੂੰ ਰਾਤ 12 ਵਜੇ ਤੱਕ ਫਿਰਦਾ ਰਿਹਾ। ਤੇ ਸਵੇਰੇ ਸਤੋ ਨੂੰ ਕਹਿ ਕੇ ਗੱਡੀ ਕਰ ਦੇ, ਅਮੀ ਨੂੰ ਭੇਜ ਦੇ ਘਰ। ਗੱਡੀ ਇਹਨਾਂ ਨੇ ਕੀਤੀ ਤੇ ਮੈਨੂੰ ਘਰ ਭੇਜਿਆ। ਮੈਂ ਇੱਕ ਗੋਲੀ ਵੀ ਕਰ ਨਹੀਂ ਖਾਣੀ। ਤੇ ਮਾਤਾ ਜੀ ਕੋਈ ਤੁਹਾਨੂੰ ਕੋਈ ਬਲੱਡ ਪ੍ਰੈਸ਼ਰ ਜਾਂ ਕੋਈ ਚੀਜ਼? ਬਲੱਡ ਪ੍ਰੈਸ਼ਰ ਮੈਨੂੰ ਕਦੀ ਕਦਾਈ ਤੇਜ਼ ਹੋ ਜਾਣਾ, ਹੋਰ ਮੈਨੂੰ ਨਾ ਕੋਈ ਸ਼ੂਗਰ ਹੈਗਾ ਨਾ ਕੋਈ ਕੁਛ। ਅੱਖਾਂ ਦੀ ਨਜ਼ਰ ਵੀ ਠੀਕ ਹੈ? ਨਜ਼ਰ ਵੀ ਠੀਕ ਹੈ। ਤੇ ਹੁਣ ਵੀ ਸੇਵਾ ਕਰਦੇ ਪਏ ਹੋ ਹੁਣ ਤੁਸੀਂ? ਵੀ ਸੇਵਾ ਕਰਦੇ, ਪ੍ਰਸ਼ਾਦ ਬਣਾਉਂਦੇ। ਮੈਂ ਕਦੀ ਇੰਨਾ ਨਹੀਂ ਪਾਇਆ, ਕਦੀ ਕੁਛ ਨਹੀਂ। ਬੜੀ ਸੋਹਣੀ ਗੱਲ ਮਾਂ ਜੀ। ਤੇ ਦੱਸਦੇ ਜਾਈ ਜੀ ਤੁਹਾਨੂੰ ਕਿ ਮਾਂ ਜੀ ਇਸ ਟਾਈਮ ਅਸੀਂ ਜਿੱਥੇ ਬੈਠੇ ਹਾਂ, ਨਨਕਾਣਾ ਸਾਹਿਬ ਦੀ ਉਹ ਪਾਕ ਪਵਿੱਤਰ ਥਾਂ ਜਿੱਥੇ ਬਾਬਾ ਗੁਰੂ ਨਾਨਕ ਦਾ ਜਨਮ ਹੋਇਆ। ਇਹ ਬਿਲਕੁਲ ਗੁਰਦੁਆਰਾ ਸਾਹਿਬ ਸਾਡੇ ਨਾਲ ਇਹਨਾਂ ਕੋਲ 200 ਮੀਟਰ ਤੇ ਨਾਲ ਇਹਨਾਂ ਪਿੱਛੇ। ਤੇ ਇਹਨਾਂ ਨੇ ਰੋਜ਼ਾਨਾ ਜਾਣਾ ਹੁੰਦਾ। ਦੱਸਦੇ ਨੇ ਵੀ ਸਵੇਰੇ ਮੈਂ 3 ਵਜੇ ਜਾਣਾ ਹੁੰਦਾ, 3 ਵਜੇ ਤੋਂ ਲੈ ਕੇ 8 ਵਜੇ ਤੱਕ ਮੈਂ ਪ੍ਰਸਾਦ ਜਿਤਨਾ ਹੈ ਉਹ ਮੈਂ ਆਪਣੇ ਹੱਥਾਂ ਦੇ ਨਾਲ ਬਣਾਉਣਾ। ਔਰ ਜਿਵੇਂ ਕਿ ਦੱਸ ਰਹੇ ਹਨ, ਔਰ ਸਾਨੂੰ ਵੀ ਪਤਾ ਹੈ ਕਿ ਉਹਦੇ ਪਿੱਛੇ ਕੋਈ ਲਾਲਚ ਨਹੀਂ, ਸਿਰਫ ਇਹ ਹੈ ਕਿ ਗੁਰੂ ਘਰ ਦੀ ਸੇਵਾ ਹੋ ਜਾਵੇ।
ਤੇ ਬੜੀ ਮਹਾਨ ਹਨ ਸਾਡੇ ਵਾਸਤੇ, ਔਰ ਸਾਡੀ ਖੁਸ਼ਕਿਸਮਤੀ ਕਿ ਅਸੀਂ ਇਹਨਾਂ ਦੇ ਕੋਲ ਬੈਠੇ ਹਾਂ। ਤੇ ਇਹਦੇ ਨਾਲ ਹੀ ਇਜਾਜ਼ਤ ਦਿਓ ਔਰ ਦੁਆ ਕਰਦੇ ਹਾਂ ਜੱਗ ਦੀਆਂ ਮਾਵਾਂ ਵਾਸਤੇ ਕਿ ਉਹਨਾਂ ਨੂੰ ਰੱਬ ਤੰਦਰੁਸਤੀ ਦੇਵੇ ਔਰ ਐਸੀਆਂ ਮਾਵਾਂ ਹੋਣ ਜਿਨ੍ਹਾਂ ਨੇ ਬਾਬਾ ਗੁਰੂ ਨਾਨਕ ਦਾ ਫਲਸਫਾ ਕਿ ਉਹ ਵੰਡ ਕੇ ਖਵਾਣਾ ਉਹਨੂੰ ਅਮਲੀ ਇੱਕ ਸ਼ਕਲ ਦਿੱਤੀ। ਇਹ ਸਭ ਬੜੇ ਫਖਰ ਦੀ ਗੱਲ ਹੈ ਔਰ ਯਕੀਨਨ ਮਾਵਾਂ ਦਾ ਦਿਲ ਇਹੀ ਹੋਣਾ ਚਾਹੀਦਾ ਤੇ ਇਹਨਾਂ ਦਾ ਦਿਲ ਇਹੀ ਹੈ। ਇਸ ਲਈ ਅਸੀਂ ਇਹਨਾਂ ਦੇ ਕੋਲ ਬਹਿ ਕੇ ਜਿਤਨੇ ਖੁਸ਼ ਹਾਂ ਇਸ ਦਾ ਸ਼ਾਇਦ ਕਿਸੇ ਨੂੰ ਅੰਦਾਜ਼ਾ ਨਹੀਂ।